ਪੰਜਾਬੀ ਰੇਡੀਓ ਜੋ ਐਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਜੀ ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ। ਕਰਾਂਗੇ ਕੁਝ ਕੁ ਖਬਰਾਂ ਤੇ ਗੱਲਬਾਤ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪੋਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਪ੍ਰਿਤਪਾਲ ਸਿੰਘ ਜੀ ਸੈਨੋਜੇ ਤੋਂ, ਸੁਰਿੰਦਰ ਕੌਰ ਧਾਮੀ ਤੇ ਪਰਿਵਾਰ ਸੀਰਜ ਤੋਂ, ਗੁਰਦੀਪ ਸਿੰਘ ਵਿਰਦੀ ਕਲੋਵਸ ਤੋਂ, ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ ਤੋਂ, ਸਰਜੀਤ ਸਿੰਘ ਜੀ ਖੰਗੂੜਾ ਸੈਨੋਜੇ ਤੋਂ, ਸਤਨਾਮ ਸਿੰਘ ਗਿਆਓ ਸਲਮਾ ਤੋਂ, ਇਸ਼ਾਨਜੀਤ ਸਿੰਘ ਕਲੋਟੀ ਤੇ ਪਰਿਵਾਰ ਜੁਬਾ ਸਿਟੀ ਤੋਂ ਬਹੁਤ ਬਹੁਤ ਇਹਨਾਂ ਦੇ ਧੰਨਵਾਦੀ। ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਤੇ ਬਲਤੇਜ ਪੰਨੂ ਜੀ, ਸਭ ਤੋਂ ਪਹਿਲਾਂ ਆਪਾਂ ਖਬਰ ਕਰਦੇ ਹਾਂ, ਜਿਹੜੀਆਂ ਹਮਲੇ ਦੀਆਂ ਗੱਲਾਂ ਬਾਤਾਂ ਆਪਾਂ ਕਰਦੇ ਹਾਂ। ਜੋ ਹਮਲਾ ਹੋਇਆ ਆ ਤੇ ਉਸ ਵਿੱਚ ਜਿਹੜਾ ਫੌਜ 'ਤੇ ਹਮਲਾ ਹੋਇਆ, ਕਹਿੰਦੇ ਉਸ ਦੇ ਵਿੱਚ ਜਿਹੜੀ ਭਾਰਤ ਸਰਕਾਰ ਆ ਬਹੁਤ ਜਲਦਬਾਜ਼ੀ ਨਹੀਂ ਕਰੇਗੀ। ਦਿੱਲੀ ਦੇ ਵਿੱਚ ਜਿਹੜੀ ਮੀਟਿੰਗ ਹੋਈ ਹੈ ਜੀ, ਜਿਹਦੇ ਵਿੱਚ ਖੁਫੀਆ ਏਜੰਸੀਜ਼ ਦੇ ਮੁਖੀ ਤੇ ਫੌਜ ਦੇ ਮੁਖੀ ਜਿਹੜੇ ਜੀ ਤਿੰਨਾਂ ਦੇ ਉਹ ਹਾਜ਼ਰ ਰਹੇ। ਇਹਦੇ ਵਿੱਚ ਕੇਂਦਰੀ ਲੀਡਰਸ਼ਿਪ ਵੀ ਜਿਹੜੀ ਸੀ ਉਹ ਹਾਜ਼ਰ ਰਹੀ ਮੰਤਰੀਆਂ ਦੀ। ਇਹਦੇ ਵਿੱਚ ਇਹ ਆਖਿਆ ਗਿਆ ਜੀ ਕਿ ਉੜੀ ਦੇ ਵਿੱਚ ਦਹਿਸ਼ਤੀ ਹਮਲੇ ਦੇ ਜਵਾਬ ਦੇ ਵਿੱਚ ਨੱਪਿਆ ਤੁਲਿਆ ਬਹੁ ਪੱਧਰੀ ਰਣਨੀਤਿਕ ਜਵਾਬ ਜਿਹੜਾ ਜੀ ਉਹ ਦਿੱਤਾ ਜਾਊਗਾ। ਪਾਕਿਸਤਾਨ ਦੇ ਵੱਲੋਂ ਅੱਤਵਾਦ ਨੂੰ ਸ਼ਹਿ ਦੇਣ ਦੀ ਕਾਰਵਾਈ ਯੋਗ ਸਬੂਤ ਪੇਸ਼ ਕੀਤੇ ਜਾਣਗੇ। ਇਸ ਮੁਲਕ ਨੂੰ ਅਲੱਗ ਥਲੱਗ ਕਰਨ ਦੇ ਵਾਸਤੇ ਦਬਾਅ ਪਾਇਆ ਜਾਊਗਾ। ਔਰ ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੇ ਨਾਲ ਸ਼ਾਮੀ ਜਿਹੜੀ ਮੁਲਾਕਾਤ ਕੀਤੀ। ਇਸ ਤੋਂ ਬਾਅਦ ਕਈ ਕਿਸਮ ਦੀਆਂ ਕਿਆਸ ਅਰਾਈਆਂ ਦਾ ਦੌਰ ਜਿਹੜਾ ਜੀ ਉਹ ਸ਼ੁਰੂ ਹੋ ਗਿਆ, ਕਿਉਂਕਿ ਰਾਸ਼ਟਰਪਤੀ ਭਾਰਤੀ ਸੈਨਾਵਾਂ ਦੇ ਸੁਪਰੀਮ ਕਮਾਂਡਰ ਨੇ। ਫੌਜ ਨੇ ਕਿਹਾ ਜੀ ਕਿ ਉਹ ਆਪਣੇ ਚੁਣੇ ਗਏ ਟਿਕਾਣੇ ਦੇ ਉੱਤੇ ਸਹੀ ਸਮਾਂ ਆਉਣ ਦੇ ਉੱਤੇ ਜਵਾਬ ਜਿਹੜੀ ਹੈ ਜੀ ਉਹ ਦੇਊਗੀ। ਫੌਜੀ ਕੈਂਪ ਦੇ ਉੱਤੇ ਹੋਏ ਦਹਿਸ਼ਤੀ ਹਮਲੇ ਦੇ ਸਬੰਧ ਦੇ ਵਿੱਚ ਜ਼ਖਮੀ ਹੋਏ ਇੱਕ ਸਿਪਾਹੀ ਕੇ ਨਿਵਾਸ ਜਨਾਰਦਨ ਉਹ ਜਿਹੜਾ ਜੀ ਦਮ ਤੋੜ ਗਿਆ। ਮਰਨ ਵਾਲਿਆਂ ਦੀ ਗਿਣਤੀ ਜਿਹੜੀ ਹੈ ਜੀ ਉਹ 18 ਜਿਹੜੀ ਆ ਉਹ ਹੋ ਗਈ ਆ। ਉੜੀ ਦੇ ਵਿੱਚ ਫੌਜੀ ਕੈਂਪ ਦੇ ਉੱਤੇ ਹਮਲੇ ਤੋਂ ਬਾਅਦ ਪਾਕਿਸਤਾਨ ਦੇ ਖਿਲਾਫ ਸਖਤ ਕਾਰਵਾਈ ਦੀ ਦਿੱਤੀ ਜਾ ਰਹੀ ਦੁਹਾਈ ਦੇ ਦੌਰਾਨ ਫੌਜ ਨੇ ਇਹ ਕਿਹਾ ਜੀ ਕਿ ਉਹ ਆਪਣੇ ਹਿਸਾਬ ਦੇ ਨਾਲ ਢੁਕਵੇਂ ਸਮੇਂ ਦੇ ਉੱਤੇ ਸਥਾਨ ਦੇ ਉੱਤੇ ਜਵਾਬ ਦੇਣ ਦਾ ਆਪਣਾ ਅਧਿਕਾਰ ਸੁਰੱਖਿਅਤ ਰੱਖਦੀ ਹੈ। ਭਾਵੇਂ ਕਿ ਉੱਚ ਪੱਧਰੀ ਮੀਟਿੰਗਾਂ ਦੇ ਦੌਰਾਨ ਕਈ ਤਰੀਕਿਆਂ ਦੇ ਉੱਤੇ ਵਿਚਾਰ ਵਟਾਂਦਰਾ ਜਿਹੜਾ ਜੀ ਉਹ ਕੀਤਾ ਗਿਆ। ਜਿਹੜਾ ਸੋਸ਼ਲ ਮੀਡੀਆ ਜੀ ਉਹਦੇ ਉੱਤੇ ਇਹਨੂੰ ਲੈ ਕੇ ਇੱਕ ਬਹੁਤ ਵੱਡੀ ਬਹਿਸ ਜਿਹੜੀ ਹੈ ਨਾ ਜੀ ਉਹ ਪੱਕੀ ਹੋਈ ਆ। ਲੋਕਾਂ ਨੇ ਜਿਹੜਾ ਜੀ ਸਟਾਇਰ ਕੀਤੇ ਨੇ, ਬਹੁਤ ਵੱਡੇ ਵੱਡੇ ਸਟਾਇਰ ਜਿਹੜੇ ਜੀ ਉਹ ਸੋਸ਼ਲ ਮੀਡੀਆ ਦੇ ਉੱਤੇ ਲੋਕਾਂ ਨੇ ਕੀਤੇ ਨੇ। ਜਿਹੜੇ ਕੁਛ ਜਿਹੜੇ ਬੜੇ ਘੱਟ ਲਫ਼ਜ਼ਾਂ ਦੇ ਵਿੱਚ ਬੜੇ ਪਾਏਦਾਰ ਨੇ, ਉਹਦੇ ਵਿੱਚੋਂ ਇੱਕ ਗੱਲ ਇਹ ਕਹੀ ਗਈ ਹੈ ਕਿ ਤੁਸੀਂ ਸਿੱਧੇ ਫੌਜੀ ਤਾਂ ਮਾਰਦੇ ਹੋ, ਸਾਡੇ ਨਾਲ ਟਵਿੱਟਰ ਦੇ ਉੱਤੇ ਆ ਕੇ ਜੰਗ ਲੜੋ, ਐਸਾ ਜਵਾਬ ਦੇਵਾਂਗੇ ਕਿ ਤੁਸੀਂ ਸ਼ਰਮਸਾਰ ਜਿਹੜਾ ਜੀ ਉਹ ਹੋ ਜਾਓਗੇ। ਇੱਕ ਕਿਸੇ ਵਿਅਕਤੀ ਨੇ ਲਿਖਿਆ ਕਿ 17 ਫੌਜੀ ਤੁਸੀਂ ਮਾਰ ਦਿੱਤੇ, ਇਹਦੇ ਤੁਸੀਂ ਆਪਣੇ ਆਪ ਨੂੰ ਬਹਾਦਰ ਸਮਝਦੇ ਹੋ, ਸਾਡੀ ਇੱਕ ਗਾਂ ਮਾਰ ਕੇ ਦੇਖੋ, ਫਿਰ ਦੇਖੋ ਅਸੀਂ ਤੁਹਾਡਾ ਹਸ਼ਰ ਜਿਹੜਾ ਜੀ ਉਹ ਕੀ ਕਰਦੇ ਹਾਂ। ਨਰਿੰਦਰ ਮੋਦੀ ਹੋਰਾਂ ਦੀਆਂ ਉਹ ਟਿੱਪਣੀਆਂ ਜਿਹੜੀਆਂ ਉਹ ਇਲੈਕਸ਼ਨਾਂ ਤੋਂ ਪਹਿਲਾਂ ਜਦੋਂ ਉਹ ਪ੍ਰਧਾਨ ਮੰਤਰੀ ਨਹੀਂ ਸਨ ਬਣੇ ਜਿਹੜੀਆਂ ਸੀਗੀਆਂ ਜੀ, ਉਹਨਾਂ ਦਾ ਇਸ ਵੇਲੇ ਸੋਸ਼ਲ ਮੀਡੀਆ ਦੇ ਉੱਤੇ ਪੂਰਾ ਖਿਲਾਰਾ ਜਿਹੜਾ ਜੀ ਉਹ ਪਿਆ ਹੋਇਆ, ਜਿਹਦੇ ਵਿੱਚ ਉਹ ਇਹ ਕਹਿੰਦੇ ਨੇ ਕਿ 56 ਇੰਚ ਦੀ ਛਾਤੀ ਜਿਹੜੀ ਆ ਜੀ ਉਹ ਰੋਕ ਕੇ ਦਿਖਾਊਗੀ, ਜਾਂ ਕਿਤੇ ਕਹਿੰਦੇ ਨੇ ਕਿ ਪਾਕਿਸਤਾਨ ਨੂੰ ਲਵ ਲੈਟਰ ਲਿਖਣੇ ਬੰਦ ਕਰੋ, ਉਹਦੀ ਭਾਸ਼ਾ ਦੇ ਵਿੱਚ ਉਹਨੂੰ ਜਿਹੜਾ ਜੀ ਉਹ ਜਵਾਬ ਦਿੱਤਾ ਜਾਵੇ। ਬੁਰੇ ਤਰੀਕੇ ਦੇ ਨਾਲ ਕੇਂਦਰ ਦੀ ਸਰਕਾਰ ਜਿਹੜੀ ਆ ਜੀ ਉਹ ਘਿਰੀ ਪਈ ਆ ਇਹਨਾਂ ਟਿੱਪਣੀਆਂ ਨੂੰ ਲੈ ਕੇ। ਬਿਲਕੁਲ ਜੀ, ਉੱਦਾਂ ਤਾਂ ਸੋਸ਼ਲ ਮੀਡੀਆ ਵਾਲਿਆਂ ਨੇ ਹੀ ਜੰਗ ਜਿੱਤ ਲੈਣੀ ਹੈ ਗਊ ਮੋਹਰੇ ਕਰਕੇ। ਤੇ ਅੱਗੇ ਆਪਾਂ ਗੱਲ ਕਰੀਏ ਜੀ, ਜਿਸ ਤਰ੍ਹਾਂ ਚੋਣਾਂ ਦੇ ਬੱਦਲ ਮੰਡਰਾਏ ਹੋਏ ਨੇ ਪੰਜਾਬ ਦੇ ਉੱਤੇ, ਇਹ ਜਿਹੜਾ ਮੌਸਮ ਰਾਜਨੀਤੀ ਦਾ ਆਇਆ ਆ, ਇਸੇ ਦੇ ਤਹਿਤ ਪਾਰਟੀਆਂ ਆਪੋ ਆਪਣੀਆਂ ਜਿਹੜੀਆਂ ਮੀਟਿੰਗਾਂ ਕਰ ਰਹੀਆਂ। ਤੇ ਅਕਾਲੀ ਦਲ ਵੱਲੋਂ ਵੀ ਜਿਹੜੀ ਚੋਣ ਦੀ ਰਣਨੀਤੀ ਆ ਉਸ ਦੀ ਕੋਰ ਕਮੇਟੀ ਨੇ ਵਿਚਾਰਾਂ ਕੀਤੀਆਂ। ਅਕਾਲੀ ਦਲ ਦੀ ਕੋਰ ਕਮੇਟੀ ਦੀ ਇਸ ਮੀਟਿੰਗ ਦੇ ਵਿੱਚ ਦੋ ਅਹਿਮ ਇਸ਼ੂ ਨੇ ਜੀ, ਜਿਨ੍ਹਾਂ ਦੇ ਉੱਤੇ ਗੱਲਬਾਤ ਜਿਹੜੀ ਆ ਉਹ ਕੀਤੀ ਗਈ ਆ। ਇੱਕ ਤਾਂ ਹੈ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਾਰੇ ਦੇ ਵਿੱਚ ਜਿਹੜਾ ਸੁਪਰੀਮ ਕੋਰਟ ਦਾ ਫੈਸਲਾ ਆਇਆ। ਹੁਣ ਇਹਦੇ ਵਿੱਚ ਪਾਰਟੀ ਜਿਹੜੀ ਹੈ ਜੀ ਉਹ ਕੇਂਦਰੀ ਗ੍ਰਹਿ ਮੰਤਰਾਲੇ ਦੇ ਵੱਲੋਂ ਕੀਤੇ ਜਾਣ ਵਾਲੇ ਨੋਟੀਫਿਕੇਸ਼ਨ ਨੂੰ ਉਡੀਕ ਜਿਹੜੀ ਹੈ ਜੀ ਉਹ ਰਹੀ ਆ। ਅਗਲੇ 10 ਕੁ ਦਿਨਾਂ ਦੇ ਵਿੱਚ ਇਹ ਨੋਟੀਫਿਕੇਸ਼ਨ ਆ ਜਾਣ ਦੀ ਉਮੀਦ ਹੈ। ਉਸ ਤੋਂ ਬਾਅਦ ਕੋਰ ਕਮੇਟੀ ਦੀ ਇੱਕ ਹੋਰ ਮੀਟਿੰਗ ਜਿਹੜੀ ਹੈ ਜੀ ਉਹ ਹੋਊਗੀ। ਇਹਦੇ ਵਿੱਚ ਇਸ ਗੱਲ ਦੇ ਉੱਤੇ ਵਿਚਾਰ ਚਰਚਾ ਕੀਤਾ ਗਿਆ ਕਿ ਨੋਟੀਫਿਕੇਸ਼ਨ ਆਉਂਦਿਆਂ ਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਜਿਹੜੀ ਹੈ ਜੀ ਉਹ ਕੀਤੀ ਜਾਊਗੀ।
ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਇਹਦੇ ਸਾਲ 2011 ਦੇ ਵਿੱਚ ਚੁਣੇ ਗਏ ਹਾਊਸ ਤੇ ਸੁਪਰੀਮ ਕੋਰਟ ਦੇ ਵੱਲੋਂ ਰੋਕ ਲਾਏ ਜਾਣ ਕਰਕੇ 2004 ਦੇ ਵਿੱਚ ਚੁਣੇ ਗਏ ਹਾਊਸ ਦੇ ਵੱਲੋਂ ਹੀ ਕੰਮ ਜਿਹੜਾ ਜੀ ਉਹ ਚਲਾਇਆ ਜਾ ਰਿਹਾ ਸੀਗਾ। ਸਾਲ 11 ਦੇ ਹਾਊਸ ਦੇ ਚੋਣ ਦੇ ਉੱਤੇ ਲੱਗੀ ਰੋਕ ਕਰਕੇ ਕਮੇਟੀ ਦੇ ਪ੍ਰਧਾਨ ਦੀ ਹਰ ਸਾਲ ਹੋਣ ਵਾਲੀ ਚੋਣ ਦਾ ਅਮਲ ਵੀ ਰੁਕਿਆ ਹੋਇਆ ਸੀਗਾ ਤੇ ਇਹਦੇ ਵਿੱਚ ਸੂਤ ਜਿਹੜਾ ਜੀ ਉਹ ਲੱਗਿਆ ਹੋਇਆ ਅਵਤਾਰ ਸਿੰਘ ਮੱਕੜ ਹੋਰਾਂ ਦਾ। ਕੋਰ ਕਮੇਟੀ ਨੇ ਹੁਣ ਇਹ ਕਿਹਾ ਜੀ ਕਿ ਛੇਤੀ ਇਹ ਅਹੁਦੇਦਾਰੀਆਂ ਜਿਹੜੀਆਂ ਜੀ ਉਹ ਬਦਲੀਆਂ ਜਾਣਗੀਆਂ। ਨੋਟੀਫਿਕੇਸ਼ਨ ਦਾ ਇੰਤਜ਼ਾਰ ਹੈ ਜਿਹੜਾ ਕਿ ਕੇਂਦਰੀ ਗ੍ਰਹਿ ਮੰਤਰਾਲੇ ਦੇ ਵੱਲੋਂ ਕੀਤਾ ਜਾਣਾ। ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਆ ਉਹਦੇ ਬਾਰੇ ਤਾਂ ਇਹਦੇ ਵਿੱਚ ਕੋਈ ਵਿਚਾਰ ਨਹੀਂ ਕੀਤਾ ਗਿਆ। ਸ਼ਾਇਦ ਜਿਹੜੀ ਹੈ ਜੀ ਉਹ ਅਕਾਲੀ ਦਲ ਹੁਣ ਇਹ ਸਮਝਦਾ ਆ ਕਿ ਉਹਦੇ ਵਾਸਤੇ ਸਮਾਂ ਬੜਾ ਥੋੜ੍ਹਾ ਰਹਿ ਗਿਆ। ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਵਾਲੇ ਪਾਸੇ ਜਿਹੜਾ ਜੀ ਆਮ ਜ਼ਿਮਨੀ ਚੋਣ ਆ ਉਹਦੇ ਪਾਸੇ ਆਮ ਚੋਣ ਦੇ ਪਾਸੇ ਲੱਗ ਗਏ ਤਾਂ ਵਿਧਾਨ ਸਭਾ ਚੋਣਾਂ ਤੋਂ ਜਿਹੜਾ ਜੀ ਉਹ ਪਛੜ ਜਾਵਾਂਗੇ। ਦੂਜੀਆਂ ਪਾਰਟੀਆਂ ਜਿਹੜੀਆਂ ਜੀ ਉਹ ਆਪਣੀਆਂ ਸਰਗਰਮੀਆਂ ਜਿਹੜੀਆਂ ਜੀ ਉਹ ਵਧਾ ਲੈਣਗੀਆਂ ਉਸ ਪਾਸੇ। ਹੁਣ ਡਰ ਜਿਹੜਾ ਜੀ ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਇਸ ਗੱਲ ਦਾ ਲੱਗਿਆ ਰਿਹਾ ਕਿ ਜੇ ਸਰਕਾਰ ਨਹੀਂ ਰਹਿੰਦੀ ਤਾਂ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਜੀ ਉਹ ਵੀ ਉਹਨਾਂ ਦੇ ਕੋਲੇ ਰਹਿਣ ਦੇ ਆਸਾਰ ਜਿਹੜੇ ਨੇ ਘਟ ਜਾਣਗੇ। ਦੂਜਾ ਜਿਹੜਾ ਜ਼ਿਕਰ ਇਹਦੇ ਵਿੱਚ ਕੀਤਾ ਗਿਆ ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਉਹ ਇਹ ਸੀਗਾ ਕਿ ਜਿਹੜੀਆਂ ਚੋਣਾਂ ਨੇ ਉਹਦੇ ਵਿੱਚ ਸਰਗਰਮੀ ਆਰੰਭੀ ਜਾਵੇ। ਕੋਰ ਕਮੇਟੀ ਦੇ ਵਿੱਚ ਇਹ ਗੱਲ ਉੱਠੀ ਕਿ ਆਮ ਆਦਮੀ ਪਾਰਟੀ ਦੇ ਵਿੱਚ ਜਿਹੜਾ ਜੀ ਉਹ ਖਲਾਰਾ ਪਿਆ ਹੋਇਆ ਤੇ ਇਸ ਕਰਕੇ ਅਕਾਲੀ ਦਲ ਜਿਹੜਾ ਜੀ ਉਹ ਆਪਣੀਆਂ ਸਰਗਰਮੀਆਂ ਜਿਹੜੀਆਂ ਜੀ ਉਹ ਵਧਾ ਸਕਦਾ ਹੈ ਤੇ ਅਕਾਲੀ ਦਲ ਨੂੰ ਲੱਗਦਾ ਹੈ ਕਿ ਉਹਦੀ ਹੈ ਟ੍ਰਿਕ ਜਿਹੜੀ ਹੈ ਜੀ ਉਹ ਲੱਗ ਸਕਦੀ ਹੈ, ਜਿਹਦੇ ਕਰਕੇ ਇਹਦੇ ਵਿੱਚ ਜਿਹੜਾ ਜੀ ਉਹ ਕਾਫੀ ਵਿਚਾਰ ਵਟਾਂਦਰਾ ਜਿਹੜਾ ਕੀਤਾ ਗਿਆ ਔਰ ਇਹ ਫੈਸਲਾ ਲਿਆ ਗਿਆ ਕਿ ਅਗਲੇ 10 ਦਿਨਾਂ ਤੋਂ ਬਾਅਦ ਇੱਕ ਕੋਰ ਕਮੇਟੀ ਦੀ ਮੀਟਿੰਗ ਜਿਹੜੀ ਹੈ ਜੀ ਉਹ ਫਿਰ ਕੀਤੀ ਜਾਊਗੀ। ਔਰ ਇਹਦੇ ਵਿੱਚ ਇਹ ਵੀ ਫੈਸਲਾ ਲਿਆ ਗਿਆ ਕਿ ਜਿਹੜੇ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਉਤਸਵ ਆ ਰਹੇ ਨੇ ਉਹਦਾ ਸਿਆਸੀ ਲਾਹਾ ਵੱਧ ਤੋਂ ਵੱਧ ਲਿਆ ਜਾਵੇ। ਜੀ ਲਾਹੇ ਤਾਂ ਜੀ ਸਾਰੇ ਲਏ ਜਾਣਗੇ ਜਿੰਨੇ ਵੀ ਲੈ ਹੁੰਦੇ ਆ। ਤੇ ਅੱਗੇ ਆਪਾਂ ਸਿਪਾਹੀਆਂ ਦੀ ਭਰਤੀ ਦੀ ਗੱਲ ਕਰੀਏ ਕਿ ਪਿੱਛੇ ਚਾਹੇ ਭਰਤੀ ਹੋਈ ਸੀ ਬੜਾ ਇਹ ਮਸਲਾ ਜਿਹੜਾ ਉਗੜਿਆ ਸੀਗਾ ਉਸ ਦੇ ਵਿੱਚ ਕਹਿੰਦੇ ਗੱਲ ਸਾਹਮਣੇ ਆਈ ਹੈ ਕਿ 15 ਲੱਖ ਵੱਢੀ ਲੈ ਗਈ ਹੈ। ਬਿਲਕੁਲ ਜੀ, ਇਹਦੇ ਵਿੱਚ ਇੱਕ ਐਸਪੀ ਦਾ ਨਾਮ ਸਿੱਧੇ ਰੂਪ ਦੇ ਵਿੱਚ ਆ ਰਿਹਾ ਜੀ। ਇਹਦਾ ਨਾਮ ਸਰਬਜੀਤ ਸਿੰਘ ਹੈ। ਐਸਪੀ ਨੇ 2 ਜਾਣਿਆਂ ਤੋਂ ਜਿਹੜੀ ਹੈ ਜੀ ਉਹ ਵੱਢੀ ਲਈ ਆ। ਉਂਝ ਵੈਸੇ ਤੁਹਾਨੂੰ ਯਾਦ ਹੋਣਾ ਆਪਾਂ ਖਬਰ ਸਾਂਝੀ ਕੀਤੀ ਸੀ ਕੁਝ ਹਫ਼ਤੇ ਪਹਿਲਾਂ ਜਿਹੜਾ ਡੋਪ ਟੈਸਟ ਹੈ ਉਹਦੀਆਂ ਰਿਪੋਰਟਾਂ ਬਦਲੀਆਂ ਗਈਆਂ ਸੀਗੀਆਂ। ਭਾਵ ਕਿ ਉਹਨੂੰ ਡੋਪ ਟੈਸਟ ਨੂੰ ਜਿਹੜਾ ਸੀਗਾ ਜੀ ਉਹ ਨੈਗੇਟਿਵ ਦਿਖਾਇਆ ਗਿਆ ਸੀਗਾ ਔਰ ਇਹ ਰਿਪੋਰਟਾਂ ਬਦਲਣ ਦੇ ਵਾਸਤੇ ਜਾਂਚ ਦੀ ਸੂਈ ਜਿਹੜੀ ਇੱਕ SSP ਦੇ ਦਫ਼ਤਰ ਤੱਕ ਚਲੇ ਗਈ ਸੀ। ਉਦੋਂ ਬਾਅਦ ਇਹਨੂੰ ਸਾਰਾ ਕੁਝ ਠੱਪ ਲਿਆ ਗਿਆ। ਨੌਕਰੀ ਘੁਟਾਲਾ ਜਿਹੜਾ ਪੰਜਾਬ ਦੇ ਵਿੱਚ ਹੋਇਆ ਕਰੋੜਾਂ ਅਰਬਾਂ ਰੁਪਈਏ ਦਾ ਜਿਹੜਾ ਜੀ ਉਹ ਦੱਸੀ ਦਾ ਉਸ ਮਾਮਲੇ ਦੇ ਵਿੱਚ ਡੱਡੀ ਦੀ ਜ਼ਮਾਨਤ ਜਿਹੜੀ ਹੈ ਜੀ ਉਹ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਉਹ ਹੋ ਗਈ ਆ। ਉਦੋਂ ਬਾਅਦ ਨਾ ਤਾਂ ਅਜੇ ਤੱਕ ਕੋਈ ਬਿੱਟੂ ਸਰਪੰਚ ਜਿਹੜਾ ਜੀ ਉਹਦੀ ਗ੍ਰਿਫਤਾਰੀ ਹੋਈ ਆ ਤੇ ਨਾ ਮਾਲਵੇ ਦੇ ਵਿੱਚ ਇੱਕ ਵੱਡਾ ਜਿਹੜਾ ਜਥੇਦਾਰ ਆ ਜੀ ਉਹਦੇ ਵੱਲ ਨੂੰ ਜਿਹੜਾ ਜੀ ਕੋਈ ਜਿਹੜੀਆਂ ਨੇ ਜੀ ਗਈਆਂ ਨੇ। ਹਾਲਾਂਕਿ ਨਾਮ ਉਹਦਾ ਸਿੱਧਾ ਜਿਹੜਾ ਜੀ ਉਹ ਬੋਲੀ ਜਾਂਦਾ। ਇਹ ਕਿਹਾ ਜਾ ਰਿਹਾ ਸੀਗਾ ਕਿ ਭਰਤੀ ਦੇ ਵਿੱਚ ਪਾਰਦਰਸ਼ਤਾ ਦਿਖਾਈ ਜਾ ਰਹੀ ਆ ਪਰ ਆਹ ਜਿਹੜੀ ਹੁਣ ਖਬਰ ਆਈ ਹੈ ਜੀ ਉਹਨੇ ਪਾਰਦਰਸ਼ਤਾ ਲਿਆ ਕੇ ਨੰਗੀ ਕਰਕੇ ਜਿਹੜੀ ਹੈ ਜੀ ਉਹ ਖੜੀ ਕਰ ਦਿੱਤੀ ਆ। 2 ਨੌਜਵਾਨਾਂ ਤੋਂ 15 ਲੱਖ ਰੁਪਈਆ ਜਿਹੜਾ ਜੀ ਲਿਆ ਗਿਆ। 29 ਲੱਖ ਰੁਪਈਆ ਇਸ SP ਸਰਬਜੀਤ ਸਿੰਘ ਨੇ ਲੈ ਲਿਆ ਤੇ ਹੁਣ ਜਿਹੜੀ ਇਹ ਜਾਂਚ ਆ ਵਿਜੀਲੈਂਸ ਦੇ ਕੋਲੇ ਚਲੇਗੀ। ਜਦੋਂ ਇਹਨਾਂ ਦੀ ਭਰਤੀ ਨਾ ਹੋਈ ਮੁੰਡਿਆਂ ਦੀ ਤੇ ਉਹਨਾਂ ਨੇ ਪੈਸੇ ਮੰਗੇ ਤੇ ਸਰਬਜੀਤ ਸਿੰਘ ਕਹਿੰਦਾ ਕਿ ਉਹਦੀ ਵਾਈਫ ਦੇ ਨਾਂ ਦੇ ਉੱਤੇ ਇੱਕ ਫਲੈਟ ਹੈ ਜ਼ੀਰਕਪੁਰ ਦੇ ਵਿੱਚ, ਮੈਂ ਉਹ ਤੁਹਾਡੇ ਨਾਂ ਜਿਹੜਾ ਜੀ ਉਹ ਕਰ ਦਿੰਦਾ। ਉਹਨਾਂ ਨੇ ਨਾਂ ਜਿਹੜਾ ਸੀ ਇਸ ਗੱਲ ਤੋਂ ਕੀਤੀ। ਹੁਣ ਸਰਬਜੀਤ ਸਿੰਘ ਇਹ ਤਾਂ ਕਹਿੰਦਾ ਕਿ ਮੈਂ ਫਲੈਟ ਜਿਹੜਾ ਜੀ ਉਹ ਨਾ ਕਰ, ਮੈਂ ਤਾਂ ਵੇਚਿਆ ਸੀਗਾ ਫਲੈਟ ਪਰ ਮੈਂ 15 ਲੱਖ ਰੁਪਈਆ ਜੀ ਕੋਈ ਵੀ ਨਹੀਂ ਲਿਆ। ਜਦੋਂ ਕਿ ਜਿਹੜੇ ਇਹ ਨੌਜਵਾਨ ਦੇ ਮਾਪੇ ਨੇ ਉਹ ਕਹਿੰਦੇ ਕਿ ਅਸੀਂ ਪੈਸੇ ਜਿਹੜਾ ਜੀ ਉਹਦੇ ਸਹੁਰੇ ਘਰੇ ਜਿਹੜਾ ਜੀ ਉਹ ਦੇ ਕੇ ਆਏ ਆ। ਜਿਹੜੇ ਪੈਸਾ ਦਿੱਤਾ ਗਿਆ ਜੀ ਸੌਦਾ ਹੋਣ ਦੀ ਸੂਰਤ ਦੇ ਵਿੱਚ ਉਹਨਾਂ ਨੇ ਵਿਅਕਤੀਆਂ ਨੇ ਆਪਣੀ ਜ਼ਮੀਨ ਵੇਚੀ ਆ ਜੀ। 14 ਲੱਖ ਰੁਪਈਆ ਬਿਆਨੇ ਤੋਂ ਲੈ ਕੇ ਉਹਨਾਂ ਨੇ ਇਸ SP ਦੇ ਹਵਾਲੇ ਕੀਤਾ। 1 ਲੱਖ ਰੁਪਈਆ ਉਹਦੇ ਸਹੁਰੇ ਪਰਿਵਾਰ ਦੇ ਵਿੱਚ ਉਹਦੀ ਸੱਸ ਨੂੰ ਜਿਹੜਾ ਜੀ ਉਹ ਦੇ ਕੇ ਆਏ। ਸ਼ਿਕਾਇਤ ਕਰਨ ਵਾਲੇ ਨੇ ਕਿਹਾ ਕਿ ਜੁਲਾਈ 15 ਦੇ ਵਿੱਚ ਜ਼ਮੀਨ ਦੀ ਰਜਿਸਟਰੀ ਹੋ ਗਈ ਤੇ ਉਹ 14 ਲੱਖ ਰੁਪਈਆ ਜਿਹੜਾ ਜੀ ਲੁਧਿਆਣੇ ਦੇ ਇੱਕ ਹੋਟਲ ਦੇ ਵਿੱਚ ਪਹੁੰਚੇ ਜਿੱਥੇ SP ਦਾ ਮੁੰਡਾ ਨਿਸ਼ਾਨ ਸਿੰਘ ਤੇ ਉਹਦੀ ਘਰ ਵਾਲੀ ਜਿਹੜੀ ਰਿਪਨਦੀਪ ਕੌਰ ਸੀਗੀ ਉਹ ਪੈਸੇ ਜਿਹੜਾ ਜੀ ਉਹ ਲੈ ਕੇ ਗਏ। 29 ਲੱਖ ਰੁਪਈਆ ਉਹਨਾਂ ਨੇ ਇਸ SP ਨੂੰ ਜਿਹੜਾ ਜੀ ਉਹ ਦਿੱਤਾ। ਹੁਣ ਇਹ SP ਜਿਹੜਾ ਜੀ ਮੁੱਕਰ ਰਿਹਾ ਇਸ ਗੱਲ ਤੋਂ। ਵਿਜੀਲੈਂਸ ਨੇ ਆਪਣੀ ਜਾਂਚ ਜਿਹੜੀ ਹੈ ਜੀ ਉਹ ਸ਼ੁਰੂ ਕੀਤੀ ਆ। ਸੋ ਵਿਜੀਲੈਂਸ ਕਿਹੋ ਜਿਹਾ ਕੱਢ ਕੇ ਜਿਹੜਾ ਜੀ ਉਹ ਲਿਆਉਂਦੀ ਆ। ਜਿਹੜੀਆਂ 2 ਘਟਨਾਵਾਂ ਮੈਂ ਪਹਿਲੀਆਂ ਸਾਂਝੀਆਂ ਕੀਤੀਆਂ ਨੇ ਉਹ ਚਾਹੇ ਜਿਹੜੀ ਡੋਪ ਟੈਸਟ ਵਾਲੀ ਹੋਵੇ ਤੇ ਚਾਹੇ ਨੌਕਰੀ ਘੁਟਾਲੇ ਵਾਲੀ, ਉਹਦੇ ਵਿੱਚ ਵਿਜੀਲੈਂਸ ਨੇ ਕੀ ਕੀਤਾ ਉਹ ਸਾਰਿਆਂ ਦੇ ਸਾਹਮਣੇ ਆ ਜੀ।
ਬਿਲਕੁਲ ਜਿਸ ਤਰ੍ਹਾਂ ਤੁਸੀਂ ਦੋ ਮੁੰਡਿਆਂ ਦੀ ਗੱਲ ਕੀਤੀ ਹੈ ਜਿਨ੍ਹਾਂ ਨੇ ਵੱਡੀ ਦਿੱਤੀ ਆ, ਉਹ ਇਹਨਾਂ ਨੇ ਮੁਕਰਾ ਦੇਣੇ ਆ ਜਾਂ ਕੋਈ ਨਾ ਕੋਈ ਉਹਨਾਂ 'ਤੇ ਦਬਾਅ ਪਾ ਲੈਣਾ ਉਦੋਂ ਤੱਕ। ਅਤੇ ਅੱਗੇ ਆਪਾਂ ਗੱਲ ਕਰਦੇ ਜੇਲ੍ਹਾਂ ਦੇ ਰਾਖਿਆਂ ਦੀ, ਕਿ ਅਸੀਂ ਸਰਾਣੇ ਬਾਂਹ ਦੇ ਕੇ ਸੌਂ ਜਾਂਦੇ ਕਿ ਜੇਲ੍ਹਾਂ ਦੇ ਰਾਖੇ ਹੈਗੇ ਆ, ਪਰ ਉਹੀ ਨਸ਼ਾ ਤਸਕਰ। ਬਿਲਕੁਲ ਜੀ, ਇਹ ਜਿਹੜਾ ਜੀ ਸਾਹਮਣੇ ਜਿਹੜੀਆਂ ਕੁਝ ਗੱਲਾਂ ਆਈਆਂ ਨੇ, ਇੱਕ ਗ੍ਰਿਫਤਾਰੀ ਜਿਹੜੀ ਆ ਜੀ ਅਸਲ ਦੇ ਵਿੱਚ ਹੋਈ ਆ ਫਰੀਦਕੋਟ ਜੇਲ੍ਹ ਦੇ ਪੈਸਕੋ ਦਾ ਇੱਕ ਮੁਲਾਜ਼ਮ ਜਿਹੜਾ ਜੀ ਗ੍ਰਿਫਤਾਰ ਕੀਤਾ ਗਿਆ। ਉਹਨੇ ਤਾਂ ਡੰਡਾ ਇੱਦਾਂ ਦਾ ਬਣਾਇਆ ਹੋਇਆ ਸੀ ਜੀ ਆਪਣਾ, ਵਿੱਚੋਂ ਖੋਖਲਾ ਕਰਕੇ ਡੰਡਾ ਜਿਹੜਾ ਜੀ ਉਹਦੇ ਵਿੱਚ ਨਸ਼ੇ ਦੀਆਂ ਗੋਲੀਆਂ, ਫੀਮ ਤੇ ਬਾਕੀ ਸਮਾਨ ਜਿਹੜਾ ਉਹ ਭਰ ਕੇ ਲੈ ਜਾਂਦਾ ਸੀਗਾ। ਰਾਤ ਦੀ ਡਿਊਟੀ ਦੇ ਉੱਤੇ ਉਹ 40 ਜਿਹੜੀਆਂ ਨਸ਼ੇ ਦੀਆਂ ਗੋਲੀਆਂ ਨੇ ਉਹਦੇ ਤੋਂ ਬਰਾਮਦ ਜਿਹੜੀਆਂ ਜੀ ਉਹ ਕੀਤੀਆਂ ਗਈਆਂ ਨੇ। ਇਹ ਵੀ ਪਤਾ ਲੱਗਾ ਜੀ ਕਿ ਗੰਢੇ ਜਿਹੜੇ ਨੇ ਉਹਨਾਂ ਦੇ ਵਿੱਚ ਲੁਕੋ ਕੇ ਨਸ਼ਾ ਜਿਹੜਾ ਜੇਲ੍ਹਾਂ ਦੇ ਅੰਦਰ ਲਿਜਾਇਆ ਜਾ ਰਿਹਾ ਜੀ, ਔਰ ਜਿਹੜੇ ਗੰਢੇ ਦੇ ਵਿੱਚੋਂ ਖੋਖਲੇ ਕਰ ਲਏ ਜਾਂਦੇ ਆ ਤੇ ਉਹਦੇ ਵਿੱਚ ਭਰ ਕੇ ਨਸ਼ਾ ਫਿਰ ਉਹਨੂੰ ਜਿਹੜਾ ਜੀ ਕੁਇਕ ਫਿਕਸ ਆ ਉਹਦੇ ਨਾਲ ਜੋੜ ਦਿੱਤਾ ਜਾਂਦਾ। ਅੰਦਰ ਜਾ ਕੇ ਫਿਰ ਇਹਨੂੰ ਗੰਢਿਆਂ ਨੂੰ ਖੋਲ ਕੇ ਇਹਦੇ ਵਿੱਚੋਂ ਅਫੀਮ ਜਿਹੜੀ ਆ ਜੀ ਉਹ ਫੜੀ ਜਾਂਦੀ ਆ। ਇਸ ਸਾਲ ਅਪ੍ਰੈਲ ਮਹੀਨੇ ਤੱਕ ਜਿਹੜਾ ਜੀ 16 ਮੋਬਾਈਲ ਫੋਨ, ਅਫੀਮ, ਸਮੈਕ, ਜਰਦੇ ਦੀਆਂ ਪੁੜੀਆਂ, ਬੀੜੀਆਂ, ਨਸ਼ੀਲੀਆਂ ਗੋਲੀਆਂ, ਕੋਰੈਕਸ, ਸੁਲਫਾ, ਨਸ਼ੀਲਾ ਪਾਊਡਰ, ਭੰਗ, ਭੁੱਕੀ ਜਿਹੜੇ ਜੀ ਬਰਾਮਦ ਕੀਤੇ ਗਏ ਆ। ਫਿਰੋਜ਼ਪੁਰ ਦੇ ਵਿੱਚੋਂ ਹੈੱਡ ਵਾਰਡਨ ਦੇ ਕੋਲੋਂ ਜਿਹੜਾ ਜੀ ਸਮਾਨ ਬਰਾਮਦ ਹੋਇਆ, ਜਿਹਨੂੰ ਬਾਅਦ ਦੇ ਵਿੱਚ ਮੁਅੱਤਲ ਕੀਤਾ ਗਿਆ। ਪਹਿਲੇ 4 ਮਹੀਨਿਆਂ ਦੇ ਵਿੱਚ ਜਿਹੜੇ ਸਾਲ ਦੇ ਜਿਹੜਾ ਸੀਗਾ ਜੀ ਵੱਡਾ ਸਮਾਨ ਕੇਂਦਰੀ ਜੇਲ੍ਹ ਫਰੀਦਕੋਟ ਦੇ ਵਿੱਚੋਂ ਜਿਹੜਾ ਜੀ ਉਹ ਫੜਿਆ ਗਿਆ। ਐਕਚੁਅਲੀ ਕਿੰਨਾ ਕੁ ਸੋਚ ਸਕਦਾ ਕੋਈ ਬੰਦਾ ਕਿ ਕਿੰਨੀ ਇਹਦੇ ਜਿਹੜੀ ਆ ਜੀ ਇਹ ਫਾਇਦਾ ਇਹਦੇ ਵਿੱਚੋਂ ਹੁੰਦਾ। ਮੈਂ ਤੁਹਾਨੂੰ ਜਿਹੜਾ ਜੀ ਅੰਦਰਲੇ ਐਕਸਪੀਰੀਅੰਸ ਦੇ ਨਾਲ ਦੱਸ ਰਿਹਾ ਕਿ ਜਿਹੜੀ ਬੀੜੀ ਆ ਉਹ 100 ਰੁਪਈਏ ਦੀ ਅੰਦਰ ਮਿਲਦੀ ਹੈ। ਜਿਹੜਾ ਬੀੜੀਆਂ ਦਾ ਪੈਕਟ ਬਾਹਰ 10 ਰੁਪਈਏ ਦਾ, ਉਹ 2000 ਤੋਂ 2500 ਰੁਪਈਏ ਦਾ ਅੰਦਰ। ਜਿਹੜੀ ਜਰਦੇ ਦੀ ਪੁੜੀ 10 ਤੋਂ 15 ਰੁਪਈਏ ਦੀ ਆ ਬਾਹਰ, ਉਹ 2-2000 ਰੁਪਈਏ ਦੀ ਅੰਦਰ ਜਿਹੜੀ ਆ ਜੀ ਉਹ ਵਿਕਦੀ ਆ। ਹੁਣ ਉਹ ਜਾਂਦਾ ਕਿੱਥੋਂ ਆ ਜੀ? ਬੰਡਲਾਂ ਦੇ ਹਿਸਾਬ ਦੇ ਨਾਲ ਵੱਡੇ ਜਿਹੜੇ ਪੈਕਟ ਨੇ ਉਹ ਅੰਦਰ ਜਾਂਦੇ ਨੇ, ਔਰ ਮਿਲ ਮਿਲਾ ਕੇ ਜਿਹੜਾ ਜੀ ਇਹ ਸਾਰਾ ਕੁਝ ਚੱਲ ਰਿਹਾ। ਇੱਕ ਵੱਡੀ ਸਲਤਨਤ ਨਸ਼ੇ ਵੇਚਣ ਵਾਲਿਆਂ ਦੀ ਜਿਹੜੀ ਆ ਜੀ ਉਹ ਜੇਲ੍ਹਾਂ ਦੇ ਅੰਦਰ ਚੱਲ ਰਹੀ ਹੈ, ਔਰ ਉਹ ਕਰੋੜਾਂ ਰੁਪਈਏ ਦੀ ਕਮਾਈ ਜਿਹੜੀ ਆ ਜੀ ਉਹ ਕਰ ਰਹੇ ਆ। ਲੋਕ ਰੌਲਾ ਪਾਉਂਦੇ ਨੇ ਕਿ ਬਾਹਰ ਜਿਹੜੇ ਨਸ਼ੇ ਵਿਕ ਰਹੇ ਨੇ, ਇਹ ਜਿਹੜੇ ਨਸ਼ੇ ਅੰਦਰ ਜਾ ਰਹੇ ਨੇ, ਇਹ ਰਾਖੇ ਜਿਹੜੇ ਨੇ ਉਹ ਨਸ਼ੇ ਵਰਤਾ ਰਹੇ ਨੇ। ਬਿਲਕੁਲ ਜੀ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਜੱਜ ਦੇ ਖਿਲਾਫ ਦੋਸ਼ ਲਾਉਣ ਤੇ ਸੱਜਣ ਕੁਮਾਰ ਦੀ ਝਾੜ ਝੰਬ। 1984 ਦੇ ਸਿੱਖ ਕਤਲੇਆਮ ਦੇ ਮਾਮਲੇ ਦੇ ਵਿੱਚ ਸੁਣਵਾਈ ਕਰ ਰਹੇ ਇੱਕ ਜੱਜ ਦੇ ਖਿਲਾਫ ਦੋਸ਼ ਲਾਉਣ ਦੇ ਉੱਤੇ ਕਾਂਗਰਸੀ ਆਗੂ ਸੱਜਣ ਕੁਮਾਰ ਦੀ ਦਿੱਲੀ ਹਾਈ ਕੋਰਟ ਨੇ ਕਾਫੀ ਝਾੜ ਝੰਬ ਜਿਹੜੀ ਆ ਜੀ ਉਹ ਕੀਤੀ ਆ। ਐਕਚੁਅਲੀ ਜੀ 1984 ਦੇ ਸਿੱਖ ਕਤਲੇਆਮ ਦੇ ਮਾਮਲੇ ਦੇ ਵਿੱਚ ਹੇਠਲੀ ਅਦਾਲਤ ਦੇ ਵੱਲੋਂ ਸੱਜਣ ਕੁਮਾਰ ਨੂੰ ਬਰੀ ਕੀਤੇ ਜਾਣ ਤੋਂ ਬਾਅਦ CBI ਨੇ ਉਹਦੇ ਖਿਲਾਫ ਅਪੀਲ ਦਾਖਲ ਜਿਹੜੀ ਆ ਜੀ ਉਹ ਕੀਤੀ ਹੋਈ ਆ। ਅਦਾਲਤ ਨੇ ਸੱਜਣ ਕੁਮਾਰ ਦੇ ਵੱਲੋਂ ਮਾਮਲੇ ਨੂੰ ਦੂਜੀ ਬੈਂਚ ਦੇ ਹਵਾਲੇ ਕਰਨ ਦੀ ਮੰਗ ਦੇ ਉੱਤੇ ਵਰਦਿਆਂ ਕਿਹਾ ਕਿ ਸਾਨੂੰ ਸਮਝ ਨਹੀਂ ਪੈਂਦੀ ਕਿ ਤੁਸੀਂ ਕੇਸ ਦੀ ਸੁਣਵਾਈ ਕਿਉਂ ਨਹੀਂ ਚਾਹੁੰਦੇ। ਇਹ ਜੱਜ ਉਹਨਾਂ ਨੇ ਜਿਹੜੀ ਆ ਜੀ ਟਿੱਪਣੀ ਕੀਤੀ ਆ। ਕਾਂਗਰਸੀ ਆਗੂ ਦੇ ਵਕੀਲ ਨੇ ਜਸਟਿਸ ਗੀਤਾ ਮਿੱਤਲ ਤੇ PS ਤੇਜੀ ਦੀ ਬੈਂਚ ਨੂੰ ਜਿਹੜਾ ਜੀ ਦੱਸਿਆ ਕਿ ਉਹ ਇਹ ਕੇਸ ਹਾਈ ਕੋਰਟ ਦੇ ਵਿੱਚ ਦੂਜੀ ਬੈਂਚ ਦੇ ਹਵਾਲੇ ਜਿਹੜਾ ਜੀ ਉਹ ਕੀਤਾ ਜਾਣਾ ਚਾਹੀਦਾ ਹੈ, ਕਿਉਂਕਿ ਜਸਟਿਸ ਤੇਜੀ ਨੇ ਹੇਠਲੀ ਅਦਾਲਤ ਦੇ ਜੱਜ ਰਹਿੰਦਿਆਂ ਇਸ ਕੇਸ ਦੀ ਸੁਣਵਾਈ ਕੀਤੀ ਸੀ, ਤਾਂ ਇਸ ਮਾਮਲੇ ਦੇ ਵਿੱਚ ਵਧੇਰੇ ਜਿਹੜੀ ਆ ਜੀ ਉਹ ਦਿਲਚਸਪੀ ਲੈ ਰਹੇ ਨੇ। ਬੈਂਚ ਨੇ ਸੱਜਣ ਦੇ ਵਕੀਲ ਜਿਹੜਾ ਜੀ ਉਹਨੂੰ ਇਹ ਗੱਲ ਕਿਹਾ ਜਿਹੜੀ ਕਹੀ ਆ ਕਿ ਸਾਨੂੰ ਜਿਹੜਾ ਦੋਸ਼ ਤੇ ਊਝਾਂ ਜਿਹੜੀਆਂ ਜੀ ਉਹ ਪਸੰਦ ਨਹੀਂ ਗੀਆਂ। ਉਹਨਾਂ ਨੇ ਕਿਹਾ ਕਿ ਤੁਸੀਂ ਇਹ ਕਿਵੇਂ ਕਿਹਾ ਕਿ ਮਾਮਲੇ ਦੇ ਵਿੱਚ ਵਧੇਰੇ ਦਿਲਚਸਪੀ ਜਿਹੜੀ ਆ ਜੀ ਉਹ ਵਿਖਾਈ ਜਾ ਰਹੀ ਆ। ਉਹਨਾਂ ਕਿਹਾ ਕਿ ਜੇ ਅਦਾਲਤ ਕੇਸ ਦੀ ਸੁਣਵਾਈ ਦੇ ਉੱਪਰ ਜ਼ੋਰ ਪਾ ਰਹੀ ਆ ਤਾਂ ਇਹਦਾ ਮਤਲਬ ਇਹ ਨਹੀਂ ਹੈ ਕਿ ਸਾਨੂੰ ਇਹਦੇ ਵਿੱਚ ਕੋਈ ਵਿਸ਼ੇਸ਼ ਦਿਲਚਸਪੀ ਆ। ਬੈਂਚ ਨੇ ਇਹ ਕਿਹਾ ਕਿ ਉਹ ਸਿਰਫ ਕਾਨੂੰਨ ਦਾ ਪਾਲਣ ਕਰਨਗੇ। ਇਸ ਦੇ ਉੱਤੇ ਵਕੀਲ ਨੇ ਬੈਂਚ ਨੂੰ ਦੱਸਿਆ ਕਿ ਉਹ ਇਸ ਬਾਬਤ ਢੁਕਵੀਂ ਅਰਜ਼ੀ ਜਿਹੜੀ ਆ ਜੀ ਉਹ ਦਾਖਲ ਕਰੂਗਾ। ਜਿਹੜੇ ਪੇਸ਼ ਹੋਏ ਵਕੀਲ ਸੀ ਉਹਨਾਂ ਤੋਂ ਅਦਾਲਤ ਨੇ ਜਿਹੜਾ ਜੀ ਪੁੱਛਿਆ ਕਿ ਉਹਨਾਂ ਨੂੰ ਵੀ ਅਦਾਲਤ ਤੋਂ ਇਨਸਾਫ ਬਾਰੇ ਕੋਈ ਖਦਸ਼ਾ ਹੈ, ਤਾਂ ਵਕੀਲਾਂ ਨੇ ਕਿਹਾ ਕਿ ਇਸੇ ਬੈਂਚ ਦੇ ਉੱਤੇ ਕੇਸ ਜਿਹੜੀ ਹੈ ਜੀ ਉਹਦੀ ਸੁਣਵਾਈ ਹੋਣੀ ਚਾਹੀਦੀ ਹੈ, ਕਿਉਂਕਿ ਜਿਹੜੇ ਬਾਕੀ ਵਕੀਲ ਸੀਗੇ ਜੀ ਉਹ ਥੋੜਾ ਡਰ ਗਏ ਜਿਹੜਾ ਬੈਂਚ ਸੀਗਾ ਉਹਦੇ ਵੱਲੋਂ ਕੀਤੀਆਂ ਗਈਆਂ ਟਿੱਪਣੀਆਂ ਤੋਂ, ਕਿ ਜੇ ਉਹਨਾਂ ਨੇ ਹੁਣ ਇਹ ਕਿਹਾ ਕਿ ਉਹਨਾਂ ਨੂੰ ਬੈਂਚ ਦੀ ਤਬਦੀਲੀ ਜਿਹੜੀ ਹੈ ਜੀ ਉਹ ਚਾਹੀਦੀ ਆ ਤੇ ਫਿਰ ਉਹਨਾਂ ਦੇ ਉਲਟ ਜਿਹੜਾ ਜੀ ਇਹ ਸਾਰਾ ਮਾਮਲਾ ਪੈ ਸਕਦਾ। ਇਹ ਲੱਗਦਾ ਨਹੀਂ ਕਿ ਇਸ ਬੈਂਚ ਤੋਂ ਜਿਹੜੀ ਹੈ ਜੀ ਉਹ ਤਬਦੀਲ ਕੀਤਾ ਜਾਊਗਾ ਇਹ ਕੇਸ। ਜਿਹੋ ਜਿਹੀਆਂ ਸਖਤ ਟਿੱਪਣੀਆਂ ਦਿੱਲੀ ਹਾਈ ਕੋਰਟ ਦੇ ਇਹਨਾਂ ਬੈਂਚ ਨੇ ਜੱਜਾਂ ਨੇ ਜਿਹੜੀਆਂ ਜੀ ਉਹ ਵਕੀਲ ਦੇ ਉੱਤੇ ਕੀਤੀਆਂ ਨੇ, ਜਿਹੜਾ ਕਿ ਸੱਜਣ ਕੁਮਾਰ ਦਾ ਸੀਗਾ ਜੀ। ਤੇ ਅੱਗੇ ਆਪਾਂ ਗੱਲ ਕਰਦੇ ਜੀ ਨਵਜੋਤ ਸਿੱਧੂ ਦੀ, ਤੇ ਕਿਆਸ ਰਾਈਆਂ ਨੇ ਜੀ ਕਿ ਉਹ ਕਾਮੇਡੀ ਸ਼ੋਅ ਨੂੰ ਛੱਡ ਕੇ ਤਾਂ ਰਾਜਨੀਤੀ ਦੇ ਸ਼ੋਅ ਵਿੱਚ ਫੁੱਲ ਟਾਈਮ ਆਉਣਗੇ।
ਇਹ ਕਿਹਾ ਜਾ ਰਿਹਾ ਜੀ ਕਿ ਜਿਹੜਾ ਉਹ ਸ਼ੋਅ ਕਰਦਾ ਹੈ ਇਹਨਾਂ ਦਿਨਾਂ ਦੇ ਵਿੱਚ ਸੋਨੀ ਟੀਵੀ ਦੇ ਉੱਤੇ, ਉਹਦੇ ਵਾਸਤੇ ਉਹਨੇ ਨੋਟਿਸ ਜਿਹੜਾ ਜੀ ਉਹ ਦਿੱਤਾ ਹੋਇਆ ਇਸ ਟੈਲੀਵਿਜ਼ਨ ਚੈਨਲ ਨੂੰ, ਔਰ ਇਹ ਕਿਹਾ ਜਾ ਰਿਹਾ ਜੀ ਕਿ ਇਸ ਮਹੀਨੇ ਦੇ ਅੰਤ ਤੱਕ ਜਿਹੜਾ ਜੀ ਉਹ ਇਸ ਸ਼ੋਅ ਨੂੰ ਛੱਡ ਦੇਊਗਾ, ਔਰ ਉਹ ਫੁੱਲ ਟਾਈਮ ਜਿਹੜਾ ਜੀ ਰਾਜਨੀਤੀ ਦੇ ਵਿੱਚ ਆ ਰਿਹਾ। ਜਿਹੜਾ ਚੌਥਾ ਫਰੰਟ ਉਹਨੇ ਪਿਛਲੇ ਦਿਨਾਂ ਦੇ ਵਿੱਚ ਐਲਾਨ ਕੀਤਾ ਸੀਗਾ, ਆਵਾਜ਼ੇ ਪੰਜਾਬ, ਇਹਨੂੰ ਉਹ ਫੁੱਲ ਟਾਈਮ ਜਿਹੜਾ ਜੀ ਉਹ ਆ ਕੇ ਦੇਖੂਗਾ। ਬੈਂਸ ਭਰਾ ਅਤੇ ਪ੍ਰਗਟ ਸਿੰਘ ਜਿਹੜੇ ਜੀ ਇਹਦੇ ਵਿੱਚ ਸ਼ਾਮਲ ਨੇ ਜੀ ਫਰੰਟ ਦੇ ਵਿੱਚ, ਔਰ ਇਸ ਫਰੰਟ ਦੇ ਵੱਲੋਂ ਆਉਂਦੀਆਂ ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ ਵੀ ਜਿਹੜਾ ਜੀ ਉਹ ਕੀਤਾ ਗਿਆ। ਇਹ ਕਿਹਾ ਜਾ ਰਿਹਾ ਜੀ ਕਿ ਨਵਜੋਤ ਸਿੰਘ ਸਿੱਧੂ ਹੋਰੀ ਜਿਹੜੇ ਨੇ ਜੀ ਉਹ ਪੱਕੇ ਤੌਰ ਦੇ ਉੱਤੇ ਪੰਜਾਬ ਦੇ ਵਿੱਚ ਆ ਜਾਣਗੇ। ਇਹਦੀ ਪੁਸ਼ਟੀ ਨਵਜੋਤ ਕੌਰ ਸਿੱਧੂ ਨੇ ਵੀ ਜਿਹੜੀ ਹੈ ਜੀ ਉਹ ਕੀਤੀ ਹੈ ਕਿ ਉਹ ਆਪਣੇ ਸਾਰੇ ਰੁਝੇਵੇਂ ਛੱਡਣਗੇ। ਨਾਲ ਦੀ ਨਾਲ ਨਵਜੋਤ ਕੌਰ ਸਿੱਧੂ ਹੋਰਾਂ ਨੇ ਇਹ ਵੀ ਸੁਣਾਤਾ ਕਿ ਸਾਨੂੰ ਕਰੋੜਾਂ ਰੁਪਈਏ ਦਾ ਘਾਟਾ ਤਾਂ ਪਊਗਾ, ਪਰ ਪੰਜਾਬ ਦੇ ਵਾਸਤੇ ਅਸੀਂ ਜਿਹੜਾ ਜੀ ਇਹ ਘਾਟਾ ਝੱਲਾਂਗੇ, ਕਿਉਂਕਿ ਉਹ ਫੁੱਲ ਟਾਈਮ ਉਹਨਾਂ ਦੀ ਜਿਹੜੀ ਹੈ ਜੀ ਇਸ ਚੌਥੇ ਫਰੰਟ ਨੂੰ ਜ਼ਰੂਰਤ ਹੈ। ਦੂਜੇ ਪਾਸੇ ਇਸ ਸ਼ੋਅ ਨੂੰ ਚਲਾਉਣ ਵਾਲਾ ਜਿਹੜਾ ਕਪਿਲ ਸ਼ਰਮਾ ਜੀ ਉਹ ਵੀ ਘਿਰ ਗਿਆ ਕੁਝ ਮਾਮਲਿਆਂ ਦੇ ਵਿੱਚ। ਉਹਨੇ ਪਿਛਲੇ ਦਿਨਾਂ ਦੇ ਵਿੱਚ ਜਿਹੜੀ MCD ਹੈ ਜੀ ਉਹਦੇ ਉੱਤੇ ਦੋਸ਼ ਲਾਏ ਸੀਗੇ ਕਿ ਉਹਨੂੰ ਜਿਹੜਾ ਜੀ 5 ਲੱਖ ਰੁਪਈਏ ਦੀ ਰਿਸ਼ਵਤ ਮੰਗੀ ਗਈ ਹੈ। ਹੁਣ ਉਲਟਾ ਮਾਮਲਾ ਕਪਿਲ ਸ਼ਰਮਾ ਦੇ ਉੱਤੇ ਦਰਜ ਹੋ ਗਿਆ ਕਿ ਉਹਨੇ ਜਿਹੜੀ ਕੰਸਟਰਕਸ਼ਨ ਕੀਤੀ ਹੈ ਉਹਦੇ ਵਿੱਚ ਉਹਨੇ ਕੁਝ ਗਲਤ ਜਿਹੜਾ ਜੀ ਤਰੀਕੇ ਦੇ ਨਾਲ ਕੰਸਟਰਕਸ਼ਨ ਕੀਤੀ ਹੈ। ਉਂਝ ਵੀ ਦੂਜਾ ਇਹਦਾ ਪੱਖ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਜਿਹੜਾ ਸ਼ੋਅ ਚੱਲਦਾ ਕਪਿਲ ਸ਼ਰਮਾ ਦਾ, ਇਹਦੀ ਐਪੀਸੋਡ ਜਿਹੜੇ ਆ ਜੀ ਉਹ ਮੁੱਕਣ ਵਾਲੇ ਆ ਅਸਲ ਦੇ ਵਿੱਚ, ਤੇ ਅੱਗੋਂ ਜਿਹੜਾ ਜੀ ਉਹ ਕਰਾਰ ਨਹੀਂ ਕੀਤਾ ਨਵਜੋਤ ਸਿੰਘ ਸਿੱਧੂ ਹੋਰਾਂ ਨੇ, ਵਿੱਚ ਵਿਚਾਲੇ ਉਹ ਕੋਈ ਸ਼ੋਅ ਨੂੰ ਜਿਹੜਾ ਜੀ ਉਹ ਨਹੀਂ ਛੱਡ ਰਹੇ। ਦੇਖਦੇ ਹਾਂ ਜੀ ਪੰਜਾਬ ਦੇ ਵਿੱਚ ਆ ਕੇ ਉਹ ਅਗਲੇ 3-4 ਮਹੀਨਿਆਂ ਦੇ ਵਿੱਚ ਕਿੱਡਾ ਕੁ ਵੱਡਾ ਢਾਂਚਾ ਜਿਹੜਾ ਜੀ ਉਹ ਖੜਾ ਕਰ ਲੈਂਦੇ ਨੇ ਤੇ ਉਮੀਦਵਾਰ ਜਿਹੜੇ ਆ ਜੀ ਉਹ ਕਿੰਨੇ ਲੱਭ ਲੈਂਦੇ ਨੇ। ਉਂਝ ਵੈਸੇ ਜਿਵੇਂ ਕਿਹਾ ਹੀ ਜਾ ਰਿਹਾ ਕਿ ਬਹੁਤੀ ਆਸ ਜਿਹੜੀ ਆ ਚੌਥੇ ਫਰੰਟ ਦੀ ਉਹ ਟਿਕਟੂਆਂ ਦੇ ਉੱਤੇ ਜਿਹੜੀ ਆ ਜੀ ਉਹ ਲੱਗੀ ਰਹੂਗੀ, ਜਿਹੜੇ ਦੂਜੇ ਸਿਆਸੀ ਪਾਰਟੀਆਂ ਨੂੰ ਛੱਡ ਕੇ ਆਉਣਗੇ ਜੀ। ਬਿਲਕੁਲ, ਹਜੇ ਹੋਰ ਵੀ ਆਉਣਗੇ। ਅੱਗੇ ਆਪਾਂ ਰੇਤ ਮਾਫੀਏ ਦੀ ਗੱਲ ਕਰੀਏ ਕਿ ਜਿਹੜਾ ਬਿਆਸ ਦੇ ਕੰਢਿਆਂ ਤੇ ਹੁੰਦਾ ਆ, ਉਸ ਦੇ ਵਿਰੁੱਧ ਹਿਮਾਚਲ ਵਾਸੀਆਂ ਨੇ ਵੀ ਝੰਡਾ ਚੁੱਕਿਆ। ਬਿਲਕੁਲ ਜੀ, ਪੰਜਾਬ ਤੇ ਹਿਮਾਚਲ ਪ੍ਰਦੇਸ਼ ਦੀ ਜਿਹੜੀ ਹੱਦ ਹੈ ਉਹਦੇ ਉੱਤੇ ਬਿਆਸ ਦਰਿਆ ਦੇ ਕੰਢੇ ਜਿਹੜੇ ਵਸਦੇ ਕੁਝ ਪਿੰਡ ਨੇ, ਜਿਹਦੇ ਵਿੱਚ ਹਾਜੀਪੁਰ, ਤਲਵਾੜਾ ਵਗੈਰਾ ਜਿਹੜਾ ਜੀ ਉਹ ਸ਼ਾਮਲ ਨੇ। ਇਹਦੇ ਵਿੱਚ ਜਿਹੜੀ ਸਿਆਸੀ ਪੁਸ਼ਤ ਪਨਾਹੀ ਆ ਉਹਦੇ ਹੇਠ ਨਜਾਇਜ਼ ਮਾਈਨਿੰਗ ਦਾ ਕਾਰੋਬਾਰ ਦੇ ਵਿਰੁੱਧ ਦੇ ਵਿੱਚ ਜੀ ਜਿਹੜੇ ਉੱਥੋਂ ਦੇ ਲੋਕ ਨੇ ਉਹਨਾਂ ਨੇ ਸੰਘਰਸ਼ ਜਿਹੜੇ ਆ ਜੀ ਉਹ ਸ਼ੁਰੂ ਕੀਤਾ। ਦਰਿਆ ਦੇ ਦੂਜੇ ਬੰਨੇ ਵਾਸਤੇ ਹਿਮਾਚਲ ਪ੍ਰਦੇਸ਼ ਦੇ ਮੰਡ ਖੇਤਰ ਦੇ ਵਸਨੀਕ ਜਿਹੜੇ ਨੇ ਹੁਣ ਉਹਨਾਂ ਨੇ ਵੀ ਝੰਡਾ ਚੁੱਕਿਆ ਜੀ। ਵਾਤਾਵਰਨ ਬਚਾਓ ਸੰਘਰਸ਼ ਕਮੇਟੀ ਦੇ ਬੈਨਰ ਦੇ ਹੇਠ ਇਹਨਾਂ ਪ੍ਰਭਾਵਿਤ ਲੋਕਾਂ ਨੇ ਸਟੋਨ ਕ੍ਰਸ਼ਰ ਜਿਹੜੇ ਉੱਥੇ ਲੱਗੇ ਹੋਏ ਨੇ ਉਹਨਾਂ ਦੇ ਖਿਲਾਫ ਮੋਰਚਾ ਜਿਹੜਾ ਜੀ ਉਹ ਖੋਲ੍ਹਿਆ। ਇਹ ਜਿਹੜੇ ਸੰਘਰਸ਼ ਕਮੇਟੀ ਦੇ ਮੈਂਬਰ ਜਿਹੜੇ ਨੇ ਉਹਨਾਂ ਨੇ ਕਿਹਾ ਕਿ ਪ੍ਰਸ਼ਾਸਨ ਦੇ ਉੱਤੇ ਝੂਠੇ ਕੇਸ ਬਣਾ ਕੇ ਤੰਗ ਪਰੇਸ਼ਾਨ ਕਰਨ ਦੇ ਦੋਸ਼ ਜਿਹੜੇ ਉਹ ਲਾਏ ਨੇ। ਹੁਣ ਬਿਆਸ ਦਰਿਆ ਦੇ ਦੋਵਾਂ ਕੰਢਿਆਂ ਦੇ ਉੱਤੇ ਪੱਥਰ ਮਾਫੀਆ ਦੇ ਵੱਲੋਂ ਕੀਤੀ ਜਾ ਰਹੀ ਜਿਹੜੀ ਨਜਾਇਜ਼ ਖੁਦਾਈ ਹੈ, ਇਸ ਖੇਤਰ ਦੇ ਵਿੱਚ ਸਟੋਨ ਕ੍ਰਸ਼ਰ ਜਿਹੜੇ ਨੇ, ਮਾਫੀਆ ਦੀਆਂ ਵਧੀਕੀਆਂ ਤੋਂ ਦੁਖੀ ਜਿਹੜੇ ਹਿਮਾਚਲ ਪ੍ਰਦੇਸ਼ ਦੇ ਲੋਕ ਨੇ ਉਹਨਾਂ ਨੇ ਪਿੰਡ ਪਰਾਲ ਦੇ ਵਿੱਚ ਮਾਈਨਿੰਗ ਪ੍ਰਭਾਵਿਤ ਪਿੰਡਾਂ ਦੇ ਸੈਂਕੜੇ ਲੋਕਾਂ ਦੀ ਮੀਟਿੰਗ ਪਿੰਡ ਪਰਾਲ ਦੇ ਵਿੱਚ ਜਿਹੜੀ ਆ ਜੀ ਉਹ ਕੀਤੀ ਆ। ਇਹਦੇ ਵਿੱਚ ਕੁੱਲ 11 ਪੰਚਾਇਤਾਂ ਜਿਹੜੀਆਂ ਜੀ ਉਹ ਪੈਂਦੀਆਂ ਨੇ, ਸਾਰੀਆਂ ਇਹਦੇ ਵਿੱਚ ਜਿਹੜੀਆਂ ਜੀ ਉਹ ਸ਼ਾਮਲ ਹੋਈਆਂ। ਇਹਨਾਂ ਦਾ ਇਹ ਕਹਿਣਾ ਸੀਗਾ ਕਿ ਜਿਹੜਾ ਪੱਥਰ ਮਾਫੀਆ ਹੈ ਉਹਦੇ ਵੱਲੋਂ ਮਸ਼ੀਨਾਂ ਦੇ ਨਾਲ ਦਰਿਆ ਦੀ ਖੁਦਾਈ ਅੰਨ੍ਹੇਵਾਹ ਜਿਹੜੀ ਆ ਜੀ ਉਹ ਕੀਤੀ ਜਾ ਰਹੀ ਆ, ਜਿਹਦੇ ਕਰਕੇ ਬਰਸਾਤਾਂ ਦੇ ਦਿਨਾਂ ਦੇ ਵਿੱਚ ਬਿਆਸ ਦਰਿਆ ਦੇ ਕੰਢੇ ਦੇ ਉੱਤੇ ਬੈਠੇ ਜਿਹੜੇ ਲੋਕ ਨੇ ਉਹਨਾਂ ਦੀਆਂ ਜਾਨਾਂ ਕੁੜਕੀ ਦੇ ਵਿੱਚ ਜਿਹੜੀਆਂ ਜੀ ਉਹ ਆ ਜਾਂਦੀਆਂ ਨੇ, ਕਿਉਂਕਿ ਇਹ ਜਿਹੜਾ ਮਾਫੀਆ ਇਹਨੂੰ ਰੋਕਣ ਵਾਲਾ ਕੋਈ ਨਹੀਂਗਾ ਜੀ। ਇਸ ਕਰਕੇ ਰੋਕਣ ਵਾਲਾ ਕੋਈ ਨਹੀਂਗਾ ਕਿ ਇਹ ਸਿਆਸੀ ਲੋਕਾਂ ਦਾ ਹੀ ਧੰਦਾ ਜੀ, ਜਿਹੜਾ ਇਹਨਾਂ ਨੇ ਧੰਦਾ ਅਪਣਾਇਆ ਹੋਇਆ, ਔਰ 12-12 ਫੁੱਟ ਤੱਕ 20-20 ਫੁੱਟ ਤੱਕ ਥੱਲੇ ਜਿਹੜੀਆਂ ਜੀ ਉਹ ਖੱਡਾਂ ਡੂੰਘੀਆਂ ਕੀਤੀਆਂ ਜਾ ਰਹੀਆਂ ਨੇ ਇਹਨਾਂ ਮਸ਼ੀਨਾਂ ਦੇ ਨਾਲ। ਸਾਰਾ ਦਰਿਆ ਜਿਹੜਾ ਜੀ ਉਹਦੀ ਹਿੱਕ ਪੁੱਟ ਕੇ ਡੂੰਘੀ ਜਿਹੜੀ ਉਹ ਕਰ ਦਿੱਤੀ ਹੈ। ਇਹਦੇ ਨਾਲ ਕਿਨਾਰੇ ਖੁਰਦੇ ਨੇ, ਢਿੱਗਾਂ ਜਿਹੜੀਆਂ ਜੀ ਉਹ ਉੱਤੋਂ ਡਿੱਗਦੀਆਂ ਨੇ ਤੇ ਇਹਦੇ ਵਿੱਚ ਕਈ ਮਕਾਨ ਜਿਹੜੇ ਆ ਜੀ ਹਰ ਸਾਲ ਬਰਸਾਤਾਂ ਦੇ ਮੌਸਮ ਦੇ ਵਿੱਚ ਜਿਹੜਾ ਜੀ ਉਹ ਆ ਜਾਂਦੇ ਨੇ। ਇਹ ਮਾਫੀਆ ਇੰਨਾ ਸਟਰੋਂਗ ਹੈ ਇਸ ਵੇਲੇ ਕਿ ਕਿਸੇ ਦੀ ਜ਼ਰੂਰਤ ਨਹੀਂ ਪੈਂਦੀ ਕਿ ਇਸ ਮਾਫੀਏ ਨੂੰ ਰੋਕ ਸਕੇ, ਇਹਦੇ ਖਿਲਾਫ ਬੋਲ ਸਕੇ, ਕਿਉਂਕਿ ਇਹਦੇ ਵਿੱਚ ਸਿਆਸਤਦਾਨ ਨੇ, ਸਿਆਸੀ ਲੋਕ ਨੇ ਪਿੱਛੇ। ਜਿਹੜਾ ਕੋਈ ਬੋਲਦਾ ਝੱਟ ਦੇਣੀ ਪਰਚਾ ਉਹਦੇ ਉੱਤੇ ਦਰਜ ਹੋ ਜਾਂਦਾ ਜੀ। ਬਿਲਕੁਲ ਜੀ, ਇਸ ਨੂੰ ਚਲਾਉਣ ਵਾਲੇ ਹੀ ਸਿਆਸੀ ਲੀਡਰ ਨੇ। ਤੇ ਅੱਗੇ ਆਪਾਂ ਯਾਦਵ ਪਰਿਵਾਰ ਦੀ ਗੱਲ ਕਰੀਏ, ਇੱਕ ਪਾਸੇ ਹੀ ਕਹਿੰਦੇ ਕਿ ਕੋਈ ਵੀ ਇੱਕ ਦੂਸਰੇ ਦਾ ਸਕਾ ਨਹੀਂ ਕੁਰਸੀ ਦੇ ਮਾਮਲੇ ਵਿੱਚ। ਯਾਦਵ ਪਰਿਵਾਰ ਦੇ ਵਿੱਚ ਖਾਨਾ ਜੰਗੀ ਚਲੀ ਆਪਾਂ ਅੱਗੇ ਗੱਲ ਇੱਕ ਦਿਨ ਕੀਤੀ ਸੀਗੀ ਯਾਦਵ ਪਰਿਵਾਰ ਦੇ ਵਿੱਚ ਕੀ ਕੁਛ ਜਿਹੜਾ ਜੀ ਉਹ ਹੋ ਰਿਹਾ।
ਅਖਿਲੇਸ਼ ਯਾਦਵ ਜਿਹਨੇ ਤੁਸੀਂ ਕਹਿ ਲਓ ਕਿ ਨਾ ਤਜਰਬੇਕਾਰ ਹੈ, ਜਿਹੜੇ ਤਰੀਕੇ ਦੇ ਨਾਲ ਉਹਨੇ ਖਿਲਾਰਾ ਪਾ ਲਿਆ ਉਹ ਸਮਾਜਵਾਦੀ ਪਾਰਟੀ ਦੇ ਵਾਸਤੇ ਹੀ ਮੁਸੀਬਤ ਜਿਹੜੀ ਹੈ ਜੀ ਉਹ ਬਣਦਾ ਜਾ ਰਿਹਾ। ਅਖਿਲੇਸ਼ ਯਾਦਵ ਨੇ ਆਪਣੇ ਚਾਚੇ ਸ਼ਿਵਪਾਲ ਯਾਦਵ ਨੂੰ ਹੀ ਪਿੱਛੇ ਕਰਤਾ ਸੀਗਾ। ਮੁਲਾਇਮ ਸਿੰਘ ਯਾਦਵ ਹੋਰਾਂ ਨੇ ਆ ਕੇ ਅਖਿਲੇਸ਼ ਯਾਦਵ ਨੂੰ ਝਿੜਕਿਆ ਤੇ ਸ਼ਿਵਪਾਲ ਯਾਦਵ ਨੂੰ ਪਾਰਟੀ ਮੁਖੀ ਬਣਾਤਾ ਸੀ ਜੀ, ਪਾਰਟੀ ਪ੍ਰਧਾਨ ਬਣਾਤਾ ਸੀ। ਅਖਿਲੇਸ਼ ਯਾਦਵ ਹੋਰੀ ਮੁੜ ਕੇ ਆਪਣੇ ਚਾਚੇ ਨੂੰ ਵਧਾਈ ਦੇਣ ਦੇ ਵਾਸਤੇ ਘਰੇ ਚਲੇ ਗਏ। ਹੁਣ ਨਵੀਂ ਜਿਹੜੀ ਡਿਵੈਲਪਮੈਂਟ ਹੋਈ ਆ ਉਹਦੇ ਵਿੱਚ ਪਾਰਟੀ ਦੇ ਜਿਹੜੇ ਪ੍ਰਧਾਨ ਨੇ, ਸੂਬੇ ਦੇ ਪ੍ਰਧਾਨ ਨੇ ਉੱਤਰ ਪ੍ਰਦੇਸ਼ ਦੇ, ਸ਼ਿਵਪਾਲ ਯਾਦਵ ਨੇ 3 ਵਿਧਾਨ ਸਭਾ ਪਰਿਸ਼ਦ ਮੈਂਬਰਾਂ ਸਣੇ 7 ਯੂਥ ਆਗੂਆਂ ਨੂੰ ਬਰਖਾਸਤ ਕਰਤਾ ਜੀ। ਔਰ ਇਹਦੇ ਕੁਝ ਘੰਟਿਆਂ ਬਾਅਦ ਹੀ ਅਖਿਲੇਸ਼ ਯਾਦਵ ਦੇ ਕਈ ਯੂਥ ਆਗੂਆਂ ਨੇ ਅਸਤੀਫੇ ਦੇ ਦਿੱਤੇ ਨੇ। ਇਹ ਕਿਹਾ ਜਾ ਰਿਹਾ ਜੀ ਕਿ ਜਿਹੜੇ 7 ਆਗੂਆਂ ਨੂੰ ਮੁਅੱਤਲ ਕੀਤਾ ਗਿਆ ਉਹ ਸਾਰੇ ਦੇ ਸਾਰੇ ਅਖਿਲੇਸ਼ ਯਾਦਵ ਦੇ ਨੇੜਲੇ ਨੇ, ਜਿਹਦੇ ਕਰਕੇ ਅਖਿਲੇਸ਼ ਯਾਦਵ ਦੇ ਬਾਕੀ ਜਿਹੜੇ ਨੇੜਲੇ ਨੇ ਉਹਨਾਂ ਨੇ ਵੀ ਇਹ ਅਸਤੀਫੇ ਜਿਹੜੇ ਆ ਜੀ ਉਹ ਦਿੱਤੇ ਨੇ, ਜਿਹਦੇ ਨਾਲ ਯਾਦਵ ਪਰਿਵਾਰ ਦੇ ਵਿੱਚ ਖਾਨਾ ਜੰਗੀ ਜਿਹੜੀ ਆ ਜੀ ਉਹ ਜਾਰੀ ਹੈ। ਸਪਾ ਦੇ ਯੂਥ ਬ੍ਰਿਗੇਡ ਦੇ ਸੂਬਾਈ ਆਗੂ ਜਿਹੜੇ ਨੇ ਜੀ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਪਾਰਟੀ ਵਿਰੋਧੀ ਕਾਰਵਾਈਆਂ ਕਰਕੇ ਜਿਹੜਾ ਜੀ ਉਹ ਕੱਢਿਆ ਗਿਆ। ਔਰ ਯੂਥ ਆਗੂਆਂ ਨੇ ਅਸਤੀਫੇ ਦਿੰਦਿਆਂ ਇਹ ਕਿਹਾ ਕਿ ਅਖਿਲੇਸ਼ ਯਾਦਵ ਹੀ ਉਹਨਾਂ ਦਾ ਆਗੂ ਹੈ, ਜੇ ਉਹਦੇ ਖਿਲਾਫ ਕੋਈ ਕਾਰਵਾਈ ਹੋ ਰਹੀ ਆ ਤੇ ਅਸੀਂ ਵੀ ਜਿਹੜਾ ਜੀ ਉਹ ਪਾਰਟੀ ਦੇ ਵਿੱਚ ਨਹੀਂ ਰਹਾਂਗੇ। ਹੁਣ ਵੇਖਣਾ ਇਹ ਹੋਊਗਾ ਕਿ ਮੁਲਾਇਮ ਸਿੰਘ ਯਾਦਵ ਹੋਰੀ ਇਸ ਨਵੀਂ ਬਣੀ ਜਿਹੜੀ ਪਰਿਸਥਿਤੀ ਆ ਇਹਦੇ ਨਾਲ ਕਿਵੇਂ ਉਹ ਸਿੱਝਦੇ ਨੇ। ਜਿਹੜੀਆਂ ਚੋਣਾਂ ਨੇ ਉਹ ਉੱਤਰ ਪ੍ਰਦੇਸ਼ ਦੇ ਵਿੱਚ ਆ ਰਹੀਆਂ ਨੇ, ਪੰਜਾਬ ਦੇ ਨਾਲ ਹੀ ਡਿਊ ਨੇ, ਔਰ ਇਹਨਾਂ ਚੋਣਾਂ ਤੋਂ ਪਹਿਲਾਂ ਜੋ ਹਾਲਾਤ ਸਮਾਜਵਾਦੀ ਪਾਰਟੀ ਦੇ ਬਣ ਗਏ ਨੇ ਇਹਨੂੰ ਆਪ ਹੁਦਰੀਆਂ ਜਿਹੜਾ ਜੀ ਉਹ ਕਿਹਾ ਜਾ ਸਕਦਾ ਹੈ। ਆਪੇ ਫਾਥੜੀਏ ਤੈਨੂੰ ਕੌਣ ਛਡਾਵੇ ਵਾਲੀ ਗੱਲ ਹੈ। ਅਖਿਲੇਸ਼ ਯਾਦਵ ਕੋਲੇ ਕੋਈ ਤਜਰਬਾ ਤਾਂ ਹੈ ਨਹੀਂ ਸੀਗਾ, ਪਰ ਕਿਉਂਕਿ ਉਹ ਮੁਲਾਇਮ ਸਿੰਘ ਯਾਦਵ ਦਾ ਪੁੱਤ ਸੀਗਾ ਇਸ ਕਰਕੇ ਉਹਨੇ ਜਿੱਦ ਕਰਕੇ ਜਿਹੜੀ ਸੀਗੀ ਜੀ ਉਹ ਮੁੱਖ ਮੰਤਰੀ ਦਾ ਅਹੁਦਾ ਲਿਆ ਤੇ ਹੁਣ ਜਿਹੜੀ ਹੈ ਜੀ ਉਹ ਖਾਨਾ ਜੰਗੀ ਯਾਦਵ ਪਰਿਵਾਰ ਦੇ ਵਿੱਚ ਸ਼ੁਰੂ ਹੋਈ ਹੈ। ਔਰ ਇਸ ਖਾਨਾ ਜੰਗੀ ਤੋਂ ਜੇ ਕੋਈ ਸਭ ਤੋਂ ਵੱਧ ਖੁਸ਼ ਹੈ ਤਾਂ ਉਹ ਭਾਰਤੀ ਜਨਤਾ ਪਾਰਟੀ ਤੇ ਉਹਦੇ ਆਗੂ ਨੇ, ਜਿਨ੍ਹਾਂ ਨੂੰ ਲੱਗਦਾ ਹੈ ਕਿ ਸੱਪਾ ਦੇ ਵਿੱਚ ਸ਼ੁਰੂ ਹੋਈ ਇਹ ਜਿਹੜੀ ਖਾਨਾ ਜੰਗੀ ਆ ਉਹ ਉੱਤਰ ਪ੍ਰਦੇਸ਼ ਦੇ ਵਿੱਚ ਉਹਦੀ ਸਰਕਾਰ ਬਣਨ ਵੱਲ ਦਾ ਕੰਮ ਜਿਹੜਾ ਜੀ ਉਹ ਕਰ ਸਕਦੀ ਹੈ। ਜੀ ਜੀ ਬਿਲਕੁਲ, ਇਸ ਲਈ ਮਨ ਵਿੱਚ ਲੱਡੂ ਭੁਰ ਰਹੇ ਨੇ। ਤੇ ਸਰੋਤਿਓ ਅਸੀਂ ਅੱਜ ਤੁਹਾਡੀਆਂ ਕਾਲਾਂ ਲਵਾਂਗੇ, ਤੁਸੀਂ ਕਾਲ ਕਰ ਸਕੋਗੇ ਬ੍ਰੇਕ ਤੋਂ ਬਾਅਦ 4082725200 ਤੇ ਅਖੀਰ ਵਿੱਚ ਬਲਤੇਜ ਪੰਨੂ ਜੀ ਅੱਜ ਨਵਾਂ ਕਿ ਆਇਆ ਜੇਤਲੀ ਜਦੋਂ ਪੰਜਾਬ ਅੰਦਰ ਚਰਚੇ ਚੋਣ ਦੇ ਵੀ ਉਹਨੇ ਕਰੇ ਮੀਆਂ। ਆਇਆ ਜੇਤਲੀ ਜਦੋਂ ਪੰਜਾਬ ਅੰਦਰ ਚਰਚੇ ਚੋਣ ਦੇ ਵੀ ਉਹਨੇ ਕਰੇ ਮੀਆਂ, ਕਹਿੰਦਾ ਕੀਤਾ ਹੈ ਅਸੀਂ ਵਿਕਾਸ ਚੋਖਾ, ਇਰਾਦੇ ਆਪਾਂ ਦੇ ਨੇਕ ਤੇ ਖਰੇ ਮੀਆਂ। ਕਾਂਗਰਸ ਹੋਵੇ ਜਾਂ ਪਾਰਟੀ ਆਪ ਆਵੇ, ਕੀਤਾ ਕੰਮ ਕੋਈ ਸਾਹਮਣੇ ਧਰੇ ਮੀਆਂ। ਸਾਡਾ ਕੰਮ ਵੀ ਲੋਕਾਂ ਨੂੰ ਨਜ਼ਰ ਆਉਂਦਾ, ਸਾਡੀ ਪਹੁੰਚ ਤੋਂ ਬਾਕੀ ਹਨ ਡਰੇ ਮੀਆਂ। ਆਖਰ ਵਿੱਚ ਫਿਰ ਜੇਤਲੀ ਕਹਿਣ ਲੱਗਾ ਧਿਰਾਂ ਖਿਲਰੀਆਂ ਹੀ ਜਨਤਾ ਵੰਡ ਦੇਣੀ। ਆਖਰ ਵਿੱਚ ਫਿਰ ਜੇਤਲੀ ਕਹਿਣ ਲੱਗਾ ਧਿਰਾਂ ਖਿਲਰੀਆਂ ਹੀ ਜਨਤਾ ਵੰਡ ਦੇਣੀ। ਆਪੋ ਵਿੱਚ ਪਏ ਜਿਹੜੇ ਹੀ ਲੜਨ ਰੁੱਝੇ, ਸਾਡੀ ਇਹਨਾਂ ਨੇ ਲੱਗਣ ਨਹੀਂ ਕੰਡ ਦੇਣੀ। ਜੀ ਜੀ ਥੈਂਕ ਯੂ ਜੀ। ਹੁਣ ਬਲਵਿੰਦਰ ਕੌਰ ਵੱਲੋਂ ਵੀ ਅਗਲੇ ਬੁਲਟਨ ਤੱਕ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।